ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਮੀਤ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 12 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503 4159090503। ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਅਮਰਜੀਤ ਸਿੰਘ ਕੈਲੀਫੋਰਨੀਆ। ਗੁਰਬਚਨ ਸਿੰਘ ਨਾਗਰਾ ਫਰੈਜ਼ਨੋ। ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ। ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ ਤੇ ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਮੌਸਕੀਟੋ ਫਾਇਰ ਜੋ ਲੱਗੀ ਹੋਈ ਆ, ਉਸ ਨੇ ਹਜ਼ਾਰਾਂ ਹੀ ਘਰਾਂ ਨੂੰ ਇੱਕ ਤਰ੍ਹਾਂ ਦੇ ਨਾਲ ਥ੍ਰੈਟ ਕੀਤਾ ਹੈਗਾ ਆ। 70 ਸਕੁਅਰ ਮਾਈਲ ਦੇ ਵਿੱਚ ਇਸ ਟਾਈਮ ਫੈਲੀ ਹੋਈ ਆ। ਸਿਰਫ 10% ਇਹ ਫਾਇਰ ਜੋ ਆ ਕੰਟੇਨ ਹੋਈ ਹੈਗੀ ਆ। ਗ੍ਰਾਸ ਤੋਂ ਇਹ ਸ਼ੁਰੂ ਹੋਈ ਸੀ, ਬਿਗ ਟਰੀਜ਼ ਤੱਕ ਚਲੇ ਗਈ। ਹੈਲੀਕਾਪਟਰਸ ਵਾਟਰ ਡ੍ਰੌਪ ਕਰ ਰਹੇ ਆ ਇਸ ਨੂੰ ਜਲਦੀ ਬੁਝਾਉਣ ਦੇ ਲਈ, ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਸਿਰਫ 10% ਹੀ ਕੰਟੇਨ ਹੋਈ ਆ। 5800 ਬਿਲਡਿੰਗਾਂ ਤੇ 11000 ਰੈਜ਼ੀਡੈਂਟਸ, ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਇੱਥੋਂ ਇਵੈਕੂਏਟ ਕਰ ਜਾਓ। 5800 ਬਿਲਡਿੰਗ ਜਿਹੜੀਆਂ ਹੈਗੀਆਂ ਆ ਉਹ ਪਲੇਸਰ ਤੇ ਐਲਡਰਾਡੋ ਕਾਉਂਟੀਜ਼ ਦੇ ਵਿੱਚ ਹੈਗੀਆਂ ਆ। 11000 ਰੈਜ਼ੀਡੈਂਟਸ ਇਹਨਾਂ ਬਿਲਡਿੰਗਸ ਦੇ ਵਿੱਚ ਰਹਿਣ ਵਾਲੇ, ਉਹਨਾਂ ਨੂੰ ਕਿਹਾ ਵੀ ਇਮੀਡੀਏਟਲੀ ਇੱਥੋਂ ਮੂਵ ਹੋ ਜਾਓ। ਟੂਰ ਦੇ ਤਾਹੋ ਇੱਕ ਟੂਰ ਸੀਗਾ ਬਾਈਸਾਈਕਲ ਦਾ, ਬਾਈਸਾਈਕਲ ਰਾਈਡ ਦਾ, 72 ਮੀਲ ਦੀ ਰਾਈਡ ਲੇਕ ਤਾਹੋ ਨੂੰ ਜਾਣੀ ਸੀ, ਜਿਹਦੇ ਵਿੱਚ ਪਾਰਟੀਸਪੇਟ ਕਰਨਾ ਸੀ, ਉਹ ਇਹ ਕੈਂਸਲ ਕਰ ਦਿੱਤੀ ਗਈ ਹੈ ਫਾਇਰ ਕਰਕੇ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਇਸੇ ਤਰੀਕੇ ਦੇ ਨਾਲ ਬਣੀ ਪਈ ਹੈਗੀ ਆ। ਸੋ ਮਸਕੀਟੋ ਫਾਇਰ ਦੇ ਕਰਕੇ ਕਾਫੀ ਨੁਕਸਾਨ ਦਾ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਵਧੀਆਂ ਪਈਆਂ ਨੇ। ਸੋ ਉਮੀਦ ਜਿਹੜੀ ਇਹੀ ਆ ਵੀ ਜਲਦੀ ਜਿਹੜੇ ਹਾਲਾਤ ਆ ਉਹ ਇਸ ਦੇ ਵਿੱਚ ਕਾਬੂ 'ਚ ਆਉਣ, ਪਰ ਲਗਾਤਾਰ ਅੱਗ ਜਿਹੜੀ ਆ ਇਹ ਫੈਲ ਰਹੀ ਹੈਗੀ ਆ। ਤੇ ਜਿੱਦਾਂ ਦੱਸਿਆ ਹਰਜੋਤ ਜੀ ਨੇ, ਕਾਫੀ ਜ਼ਿਆਦਾ ਇਸ ਦੇ ਵਿੱਚ ਲੋਕਾਂ ਨੂੰ ਇਵੈਕੂਏਟ ਕਰਨਾ ਪਿਆ। ਉਧਰ ਇੱਕ ਪਾਸੇ ਅੱਗਾਂ ਤੇ ਦੂਜੇ ਪਾਸੇ ਜਿਹੜੇ ਹਰਜੋਤ ਸਿੰਘ ਜੀ ਹੜ੍ਹਾਂ ਦੀ ਮਾਰ ਸਾਧਰਨ ਕੈਲੀਫੋਰਨੀਆ ਵਾਲਿਆਂ ਨੂੰ ਉੱਥੇ ਝੱਲਣੀ ਪੈ ਰਹੀ ਆ। ਬਹੁਤ ਸਾਰੀਆਂ ਕਾਰਾਂ ਮੱਡ ਸਲਾਈਡਸ ਦੇ ਵਿੱਚ ਜਿਹੜੀ ਕੈਲੀਫੋਰਨੀਆ ਦੇ ਵਿੱਚ ਫਸੀਆਂ, ਕਈ ਲੋਕਾਂ ਨੂੰ ਉੱਥੋਂ ਬਚਾ ਕੇ ਜਿਹੜਾ ਉਹ ਕੱਢਣਾ ਪਿਆ ਹੈਗਾ ਆ। ਸੋ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ ਹੈਲੀਕਾਪਟਰਸ ਦੇ ਨਾਲ ਲੋਕਾਂ ਨੂੰ ਏਅਰ ਲਿਫਟ ਕਰਕੇ ਇਹਨਾਂ ਮੱਡ ਸਲਾਈਡਸ ਤੋਂ ਜਿਹੜੇ ਬਚੇ ਹੋਏ ਸੀਗੇ ਉੱਥੋਂ ਕੱਢ ਕੇ ਸੇਫਟੀ ਦੇ ਵਿੱਚ ਲੈ ਕੇ ਆਂਦਾ ਗਿਆ ਹੈਗਾ। ਸੋ ਪਾਈਨ ਕੈਨੀਅਨ ਰੋਡ ਦੇ ਵਿੱਚ 50 ਦੇ ਤਕਰੀਬਨ ਲੋਕ ਕਹਿੰਦੇ ਵੀ 2 ਦਰਜਨ ਕਾਰਾਂ ਦੇ ਵਿੱਚ ਮੱਡ ਸਲਾਈਡ ਦੇ ਕਰਕੇ ਫਸੇ ਪਏ ਸੀ। ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਇਹ ਚਿੰਤਾ ਜਿਹੜੀ ਉਹ ਜ਼ਾਹਰ ਸੀਗੀ ਵੀ ਖੁਸ਼ਕ ਪਹਾੜੀਆਂ ਦੇ ਵਿੱਚ ਜਦੋਂ ਅਚਾਨਕ ਬਹੁਤ ਜ਼ਿਆਦਾ ਮੀਂਹ ਪੈਂਦਾ ਆ ਤੇ ਮੱਡ ਤੇ ਡੈਬਰੀ ਫਲੋ ਜਿਹੜੀ ਉਹ ਜ਼ਿਆਦਾ ਹੋ ਸਕਦੀ, ਜਿਸ ਕਰਕੇ ਇਹ ਨੁਕਸਾਨ ਹੋਇਆ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੰਨੀ ਜ਼ਿਆਦਾ ਹੀਟ ਆਈ ਆ ਪਿਛਲੇ 2 ਹਫ਼ਤਿਆਂ ਦੇ ਦੌਰਾਨ, ਤੇ ਟਵਿੱਟਰ ਵਾਲਿਆਂ ਦਾ ਡਾਟਾ ਸੈਂਟਰ ਆਫਲਾਈਨ ਹੋ ਗਿਆ। ਟਵਿੱਟਰ ਜਿਸ ਤਰ੍ਹਾਂ ਹੋਰ ਵੀ ਬਾਕੀ ਸੋਸ਼ਲ ਮੀਡੀਆ ਵਾਲੇ ਪਲੇਟਫਾਰਮਸ ਆ, ਇਹ ਸਾਰਾ ਕੁਝ ਉਹਨਾਂ ਦੇ ਡਾਟਾ ਸੈਂਟਰ ਦੇ ਉੱਤੇ ਡਿਪੈਂਡ ਕਰਦਾ ਹੈਗਾ ਆ। ਸੋ ਕੱਟ ਹੋਏ ਕਈ ਜਗ੍ਹਾ ਦੇ ਵਿੱਚ
ਇਲੈਕਟ੍ਰੀਸਿਟੀ ਦੇ ਲੋਕਾਂ ਦੇ ਘਰਾਂ ਦੇ ਵਿੱਚੋਂ ਵੀ ਜਿਹੜੀ ਬਿਜਲੀ ਆ ਕਈਆਂ ਦੀ ਤਾਂ 8-8 ਘੰਟੇ ਵੀ ਗਈ ਹੈਗੀ ਆ। ਤੇ ਹੁਣ ਇਹ ਪਤਾ ਚੱਲਿਆ ਵੀ ਟਵਿੱਟਰ ਦੇ ਜੋ ਡਾਟਾ ਸੈਂਟਰ ਸੀਗਾ ਸੈਕਰਾਮੈਂਟੋ ਦੇ ਵਿੱਚ, ਉਹ ਇੱਕ ਤਰ੍ਹਾਂ ਦੇ ਨਾਲ ਆਫਲਾਈਨ ਹੋ ਗਿਆ ਗਰਮੀ ਦੇ ਕਾਰਨ, ਬਿਜਲੀ ਵੀ ਕੱਟ ਹੋਈ ਹੈਗੀ ਆ। ਤੇ ਇਹਦੇ ਉੱਤੇ ਕਾਫੀ ਜਿਹੜੀਆਂ ਕੰਪਨੀਆਂ ਆ ਇਸ ਡਾਟਾ ਸੈਂਟਰ ਦੇ ਉੱਤੇ ਡਿਪੈਂਡ ਕਰਦੀਆਂ ਸੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਸਟਿਸ ਡਿਪਾਰਟਮੈਂਟ ਨੇ 40 ਸਬਪੀਨਾ ਜਿਹੜੇ ਆ ਉਹ ਇੱਕ ਹਫ਼ਤੇ ਦੇ ਵਿੱਚ ਇਸ਼ੂ ਕਰ ਦਿੱਤੇ ਆ। 6 ਜਨਵਰੀ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈਗੀ ਆ, ਉਸ ਦੇ ਬਾਬਤ ਇਹ ਜਿਹੜੇ ਸਬਪੀਨਾ ਆ ਉਹ ਘੱਲੇ ਗਏ ਹੈਗੇ ਆ। ਸੋ ਅੱਜ ਜਿਹੜੇ ਰਾਸ਼ਟਰਪਤੀ ਸਾਬਕਾ ਰਾਸ਼ਟਰਪਤੀ ਟਰੰਪ ਆ, ਉਹ ਦੇਖੇ ਗਏ ਸੀਗੇ ਵਾਸ਼ਿੰਗਟਨ DC ਦੇ ਵਿੱਚ ਵੀ। ਉਸ ਤੋਂ ਬਾਅਦ ਕਈ ਤਰੀਕੇ ਦੀਆਂ ਜਿਹੜੀਆਂ ਕਿਆਸ ਰਹੀਆਂ ਆ ਉਹ ਚੱਲਦੀਆਂ ਰਹੀਆਂ ਹੈਗੀਆਂ ਆ। ਸਬਪੀਨਾ ਹੋਣ ਵਾਲੇ ਲੋਕਾਂ ਦੇ ਵਿੱਚੋਂ ਕਹਿੰਦੇ ਵੀ ਸਾਬਕਾ ਟਰੰਪ ਹੋਣਾ ਦੇ ਕੈਂਪੇਨ ਮੈਨੇਜਰ ਬਿਲ ਸਟੇਫਨ, ਸ਼ਾਨ ਡੋਲਮੈਨ, ਇਹ 2020 ਕੈਂਪੇਨ ਦੇ ਵਿੱਚ ਉਹਨਾਂ ਦੇ ਜਿਹੜੇ CFO ਦੇ ਵਜੋਂ ਕੰਮ ਕਰ ਰਹੇ ਸੀਗੇ। ਸੋ ਡੇਵ ਸਕੈਵੀਨੋ ਇਹ ਸਾਬਕਾ ਡਿਪਟੀ ਆਫ ਸਟਾਫ ਜਿਹੜੀ ਉਹ ਰਹੇ ਨੇ। ਸੋ ਕੁੱਲ ਮਿਲਾ ਕੇ ਕਹਿੰਦੇ ਵੀ 30 ਤੋਂ ਵੀ ਵੱਧ ਲੋਕਾਂ ਨੂੰ ਜਿਨ੍ਹਾਂ ਦੇ ਕਨੈਕਸ਼ਨ ਹੈਗੇ ਟਰੰਪ ਹੋਣਾ ਦੇ ਨਾਲ, ਉਹਨਾਂ ਨੂੰ ਜਿਹੜੀ 6 ਜਨਵਰੀ ਦੀ ਇਨਵੈਸਟੀਗੇਸ਼ਨ ਦੇ ਮਾਮਲੇ ਦੇ ਵਿੱਚ ਸਬਪੀਨਾਜ਼ ਹੁਣ ਘੱਲੇ ਗਏ ਨੇ ਉਸ ਕਮੇਟੀ ਦੇ ਦੁਆਰਾ। ਜੀ ਅਗਲੀ ਖਬਰ ਵੱਲ ਚਲੀਏ। ਸੈਨੋਜ਼ੇ ਤੋਂ ਆ ਰਹੀ ਆ। ਲੌਂਗ ਟਾਈਮ ਬੇ ਏਰੀਏ ਦੇ ਵਿੱਚ KTVU ਦੀ ਐਂਕਰ ਲੈਸਲੀ ਗ੍ਰਿਫਿਥ, ਜਿਹੜੇ ਬੇ ਏਰੀਏ 'ਚ ਲੋਕ ਰਹਿੰਦੇ ਆ, ਉਹਨਾਂ ਨੇ 22 ਸਾਲ ਲੈਸਲੀ ਗ੍ਰਿਫਿਥ ਨੂੰ ਟੀਵੀ ਦੇ ਉੱਤੇ ਦੇਖਿਆ ਤੇ ਸੁਣਿਆ, ਤੇ ਉਸ ਦੀ ਅੱਜ ਲੇਕ ਚਪਾਲਾ ਮੈਕਸੀਕੋ ਦੇ ਵਿੱਚ ਮੌਤ ਹੋ ਗਈ ਹੈਗੀ ਆ। ਫੈਮਿਲੀ ਸੋਰਸਸ ਦੇ ਮੁਤਾਬਕ ਲੈਸਲੀ ਗ੍ਰਿਫਿਥ ਨੂੰ ਜਿਹੜੀ ਸਿਹਤ ਦੀ ਪ੍ਰੋਬਲਮ ਸੀ ਕਾਫੀ ਲੰਮੇ ਸਮੇਂ ਤੋਂ, ਤੇ ਅੱਜ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਟੈਲੀਵਿਜ਼ਨ ਤੋਂ ਪਹਿਲਾਂ ਲੈਸਲੀ ਗ੍ਰਿਫਿਥ ਐਸੋਸੀਏਟਡ ਪ੍ਰੈਸ ਦੇ ਲਈ ਕੰਮ ਕਰਦੀ ਰਹੀ ਹੈਗੀ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਕੈਲੀਫੋਰਨੀਆ ਦੀ ਅਥਾਰਟੀਜ਼ ਦੇ ਦੁਆਰਾ ਇੱਕ ਜਿਹੜੇ 8 ਸਾਲਾਂ ਦੀ ਜਿਹੜੀ ਬੱਚੀ ਆ ਉਸ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ ਫਿਊਜੀਟਿਵ ਸੀਗਾ, ਜਿਸ ਦੇ ਉੱਤੇ ਦੋਸ਼ ਲੱਗੇ ਸੀਗੇ, ਉਸ ਨੂੰ ਫੜ ਲਿਆ ਗਿਆ ਹੈਗਾ ਆ। ਸੋ ਲੈਫਟੀਨੈਂਟ ਜੋ ਪਰਜ਼ ਨੇ ਨਿਊਜ਼ ਕਾਨਫਰੰਸ ਦੇ ਦੌਰਾਨ ਜਿਹੜਾ ਉਹ ਦੱਸਿਆ 6 ਮਹੀਨੇ ਪਹਿਲਾਂ ਸੈਂਟਰਲ ਕੈਲੀਫੋਰਨੀਆ ਦੇ ਘਰ ਦੇ ਵਿੱਚ 8 ਸਾਲਾਂ ਦੀ ਇਸ ਬੱਚੀ ਦੀ ਲਾਸ਼ ਬਰਾਮਦ ਹੋਈ ਸੀਗੀ। ਸੋਫੀਆ ਮੇਸਨ ਜਿਹੜਾ ਇਸ ਦਾ ਨਾਮ ਸੀਗਾ, ਆਪਣੇ ਕਹਿੰਦੇ ਵੀ ਮਾਤਾ ਦੇ ਬॉयਫ੍ਰੈਂਡ ਦੇ ਘਰੋਂ। ਕਹਿੰਦੇ ਵੀ ਡਾਂਟੇ ਜੈਕਸਨ ਮਰਸਡ ਦੇ ਵਿੱਚ ਜਿਹੜਾ ਆ ਸਰਚ ਦੇ ਵਿੱਚ ਸੀਗਾ, ਤੇ ਅਟਾਰਨੀ ਜਨਰਲ ਜਿਹੜੇ ਰੌਬ ਮੌਂਟਾ, ਉਹਨਾਂ ਨੇ ਕਿਹਾ ਆ ਵੀ ਇਸ ਨੂੰ ਕੈਪਚਰ ਜਿਹੜਾ ਆ ਉਹ ਕਰ ਲਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਪੈਰਸ ਨੇ ਜਦ ਸੋਫੀਆ ਮੇਸਨ ਨੂੰ ਫੜਿਆ ਸੀਗਾ, ਤੇ ਉਹ ਮਾਲ ਨਿਊਰਿਸ਼ ਸੀਗੀ, ਵੀ ਉਹਨੂੰ ਰੋਟੀ ਪਾਣੀ ਜਿਹੜੀ ਉਹ ਨਹੀਂ ਸੀ ਮਿਲਿਆ, ਤੇ ਉਸਨੂੰ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ ਸੀ। ਜੈਕਸਨ ਦੇ ਜਿਹੜੇ ਬੈਕਯਾਰਡ ਦੇ ਵਿੱਚ ਸ਼ੈੱਡ ਸੀਗਾ, ਉੱਥੇ ਧੱਕੇ ਦੇ ਨਾਲ ਇਸ ਨੂੰ ਰੱਖਿਆ ਹੋਇਆ ਸੀਗਾ। ਹੇਵਰਡ ਪੁਲਿਸ ਦੇ ਦੁਆਰਾ ਐਟ ਰਿਸਕ ਮਿਸਿੰਗ ਜੁਵਨਾਈਲ ਉਸ ਦੀ ਰਿਪੋਰਟ 8 ਮਾਰਚ ਨੂੰ ਘੋਸ਼ਿਤ ਕੀਤੀ ਗਈ ਸੀਗੀ, ਪਰ ਆਇਡੈਂਟੀਫਾਈ ਨਹੀਂ ਸੀ ਜਿਹੜਾ ਇਸ ਨੂੰ ਕੀਤਾ ਗਿਆ। ਸੋ ਮੇਸਨ ਦੀ ਡਿਸਅਪੀਅਰੈਂਸ ਦੀ ਬਾਅਦ ਦੇ ਵਿੱਚ ਜਾਂਚ ਜਿਹੜੀ ਉਹ ਸ਼ੁਰੂ ਹੋਈ ਸੀ, ਤੇ 2 ਦਿਨਾਂ ਦੇ ਵਿੱਚ ਮੇਸਨ ਦੀ ਜਿਹੜੀ ਮਾਂ ਆ ਸਮੈਂਥਾ ਜੌਨਸਨ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਸੋ ਕਹਿੰਦੇ ਵੀ ਬਾਅਦ ਦੇ ਵਿੱਚ ਇਹ ਪਾਇਆ ਗਿਆ ਸੀਗਾ ਵੀ ਕਾਰਪੋਰਲ ਇੰਜਰੀ ਔਨ ਏ ਚਾਈਲਡ ਹੀ ਜਿਹੜਾ ਮੇਨ ਪ੍ਰੋਬੇਬਲ ਕਾਜ਼ ਜਿਹੜਾ ਉਸ ਟਾਈਮ ਦੇ ਉੱਤੇ ਸੀਗਾ। ਸੋ 6 ਮਹੀਨੇ ਤੱਕ ਜੈਕਸਨ ਦੀ ਇਸ ਬੰਦੇ ਦੀ ਭਾਲ ਜਿਹੜੀ ਉਹ ਚੱਲ ਰਹੀ ਸੀ। ਸੋ ਫਾਈਨਲੀ ਕਹਿੰਦੇ ਆ ਵੀ ਅੱਜ ਜਿਹੜਾ ਬੀਤੇ ਦਿਨਾਂ ਦੇ ਵਿੱਚ ਇਹ ਪੁਲਿਸ ਦੇ ਹੱਥੇ ਚੜਿਆ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਬੜੀ ਮਾੜੀ ਖਬਰ ਆ ਰਹੀ ਹੈ। ਮਲਟੀਪਲ ਸ਼ੂਟਿੰਗਸ ਹੋਈਆਂ ਹੈਗੀਆਂ ਓਨਟਾਰੀਓ ਸਟੇਟ ਦੇ ਵਿੱਚ, ਤੇ ਹੁਣ ਤੱਕ 2 ਜਾਣਿਆਂ ਦੀ ਮੌਤ ਹੋ ਚੁੱਕੀ ਆ, ਜਿਨ੍ਹਾਂ ਦੇ ਵਿੱਚੋਂ ਟੋਰਾਂਟੋ ਦੇ ਇੱਕ ਪੁਲਿਸ ਆਫੀਸਰ ਵੀ ਹੈਗੇ ਆ। 3 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਆ। ਮਿਸੀਸਾਗਾ ਮਿਲਟਿੰਗ ਸ਼ੂਟਿੰਗਸ 2 ਜਗ੍ਹਾ ਦੇ ਉੱਤੇ ਸ਼ੂਟਿੰਗਸ ਹੋਈਆਂ ਆ। ਮਿਸੀਸਾਗਾ ਦੇ ਵਿੱਚ ਇੱਕ ਸਮੈਂਟਰੀ ਦੇ ਉੱਤੇ ਜਾ ਕੇ ਕਾਲੇ ਮੂਲ ਦੇ ਇੱਕ ਨੌਜਵਾਨ ਨੇ ਗੋਲੀ
ਗੋਲੀਆਂ ਚਲਾਈਆਂ, ਜਿਹਦੇ ਨਾਲ ਇੱਕ ਪੁਲਿਸ ਆਫੀਸਰ ਦੀ ਵੀ ਮੌਤ ਹੋਈ ਆ। ਹੁਣ ਇਹ ਪਤਾ ਚੱਲਿਆ ਆ ਵੀ ਉਸ ਨੂੰ ਵੀ ਅਰੈਸਟ ਕਰ ਲਿਆ ਗਿਆ ਹੈਗਾ ਆ, ਤੇ ਹੁਣ ਕਿਸੇ ਤਰ੍ਹਾਂ ਦਾ ਪਬਲਿਕ ਸੇਫਟੀ ਦਾ ਰਿਸਕ ਨਹੀਂ, ਕਿਉਂਕਿ ਪਹਿਲਾਂ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਸੀ। ਓਨਟਾਰੀਓ ਦੇ ਮੇਅਰ ਡਗ ਫੋਰਡ ਨੇ ਇਹ ਕਿਹਾ ਵੀ ਇਹ ਸੈਂਸਲੈਸ ਵਾਇਲੈਂਸ ਹੈਗੀ ਆ, ਤੇ ਸਾਡਾ ਇੱਕ ਪੁਲਿਸ ਆਫੀਸਰ ਟੋਰਾਂਟੋ ਦਾ ਇਹਦੇ ਵਿੱਚ ਮਾਰਿਆ ਗਿਆ ਹੈ, ਤੇ ਮੈਂ ਲਾ ਇਨਫੋਰਸਮੈਂਟ ਦਾ ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਨੇ ਇਸ ਸਿਚੁਏਸ਼ਨ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਆਂਦਾ ਆ, ਤੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਬਹੁਤ ਬੁਰਾ, ਉਹਨਾਂ ਨੂੰ ਛੇਤੀ ਹੀ ਅਰੈਸਟ ਕਰਕੇ ਜਿਹੜਾ ਆ ਜਸਟਿਸ ਲਿਆ ਜਾਊਗਾ। ਜੀ ਜੀ। ਮਸਕੀਟੋ ਫਾਇਰ ਦੀ ਹਰਜੋਤ ਸਿੰਘ ਜੀ ਆਪਾਂ ਗੱਲ ਕਰ ਰਹੇ ਸੀਗੇ, ਉਸੇ ਦੌਰਾਨ ਪੁਲਿਸ ਨੇ ਹੁਣੇ ਜਾਣਕਾਰੀ ਦਿੱਤੀ ਹੈ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਮਸਕੀਟੋ ਫਾਇਰ ਜ਼ੋਨ ਦੇ ਵਿੱਚ। ਅਲਡਰਾਡੋ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਦੱਸਿਆ, ਕਹਿੰਦੇ ਵੀ ਇਹਦੇ ਵਿੱਚ ਜਿਹੜੀਆਂ 2 ਅਰੈਸਟ ਆ ਉਹ ਵੀਕਐਂਡ ਦੇ ਉੱਤੇ ਵਾਪਰੀਆਂ। ਸਾਰੇ ਕੇਸਾਂ ਦੇ ਵਿੱਚ ਲਾ ਇਨਫੋਰਸਮੈਂਟ ਨੇ ਹੀ ਕੀਤਾ 7 ਜਣਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 'ਚ ਵੀ ਇਹ ਲੋਕ ਕੁਛ ਉੱਥੇ ਇਲੀਗਲ ਥਿੰਗਸ ਕਰਨਾ ਚਾਹੁੰਦੇ ਸੀਗੇ। ਆਲਦੋ ਲੂਟਿੰਗ ਉਹਨਾਂ ਨੇ ਸਪੈਸੀਫਾਈ ਨਹੀਂ ਕੀਤਾ, ਪਰ ਲੱਗਦਾ ਇੱਦਾਂ ਹੈ ਵੀ ਇਹ ਅਕਸਰ ਦੇਖਿਆ ਗਿਆ ਵੀ ਕੁਦਰਤੀ ਆਫਤ ਤੋਂ ਬਾਅਦ ਦੇ ਵਿੱਚ ਜਿਹੜੇ ਚੋਰ ਚਕੰਨੇ ਜਿਹੜੇ ਇੱਦਾਂ ਦੇ ਚੋਰ ਆ ਉਹ ਇੱਥੇ ਜਾ ਕੇ ਘਰਾਂ ਦੇ ਵਿੱਚੋਂ ਨਿਕਲੇ ਵਿਚਾਰੇ ਲੋਕ ਜਿਨ੍ਹਾਂ ਨੂੰ ਵੈਕੂਏਟ ਕੀਤਾ ਗਿਆ ਹੁੰਦਾ ਜਾਂ ਉਹਨਾਂ ਨੂੰ ਬਾਹਰ ਜਾਣ ਦੇ ਲਈ ਆਖਿਆ ਗਿਆ ਹੁੰਦਾ, ਉਹਨਾਂ ਦੇ ਘਰਾਂ 'ਚ ਚੋਰੀਆਂ ਵਗੈਰਾ ਜਿਹੜੀਆਂ ਉਹ ਕਰਦੇ ਨੇ। ਸੋ 7 ਜਾਣੇ ਹੁਣ ਤੱਕ ਮਸਕੀਟੋ ਫਾਇਰ ਦੇ ਜਿਹੜੇ ਫਾਇਰ ਜ਼ੋਨ ਦੇ ਵਿੱਚੋਂ ਇਹਨਾਂ ਨੇ ਗ੍ਰਿਫਤਾਰ ਕੀਤੇ। ਅਗਲੀ ਖਬਰ ਸੈਂਟਾ ਕਲਾਰਾ ਕਾਉਂਟੀ ਤੋਂ ਆ ਰਹੀ ਹੈ। ਸੈਂਟਾ ਕਲਾਰਾ ਕਾਉਂਟੀ ਦੇ ਪਾਰਕ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ 3 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਏ ਆ ਜਦੋਂ ਇੱਕ ਟਰੀ ਉਹਨਾਂ ਦੇ ਉੱਤੇ ਐਲਮੀਡਨ ਕੁਇਕ ਸਿਲਵਰ ਪਾਰਕ ਆ ਉੱਥੇ ਡਿੱਗ ਪਿਆ। 50 ਤੋਂ 60 ਫੁੱਟ ਲੰਮਾ ਓਕ ਟਰੀ, ਇਹ ਹਾਈਕਰਸ ਉੱਥੇ ਜਿੱਦਾਂ ਹਾਈਕ ਕਰ ਰਹੇ ਸੀ, ਤੇ ਜਿਸ ਟਾਈਮ ਦੇ ਉੱਤੇ ਟਰੀ ਡਿੱਗ ਪਿਆ ਤੇ ਉਹਨਾਂ ਦੇ ਸੱਟਾਂ ਜੀ ਬਿਲਕੁਲ। ਉਧਰ ਆਪਾਂ ਸਵੇਰੇ ਜਿਹਦਾ ਜ਼ਿਕਰ ਕੀਤਾ ਸੀਗਾ ਵੀ ਰੇਲ ਦੀ ਸਟ੍ਰਾਈਕ ਜਿਹੜੀ ਉਹ ਹੋ ਸਕਦੀ ਆ, ਉਸ ਦੇ ਚੱਲਦਿਆਂ ਐਮਟਰਕ ਨੇ ਆਪਣੇ ਜਿੰਨੀਆਂ ਵੀ ਲੌਂਗ ਹਾਲ ਰਾਊਟਸ ਹੈਗੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਆ। ਫਰੇਟ ਰੇਲ ਸਟ੍ਰਾਈਕ ਦਾ ਖਤਰਾ ਜਿਹੜਾ ਆ ਉਹ ਬਣਿਆ ਪਿਆ ਆ। 2 ਜਿਹੜੀਆਂ ਯੂਨੀਅਨਸ ਆ ਜਿਹੜੀਆਂ ਅੱਧੇ ਤੋਂ ਵੱਧ ਯੂਨੀਅਨ ਮੈਂਬਰਸ ਨੂੰ ਰਿਪਰੈਜ਼ੈਂਟ ਕਰਦੀਆਂ ਆ, ਉਹ ਆਪਣੇ ਗੱਲ ਦੇ ਉੱਤੇ ਜਿਹੜੇ ਇਸ ਟਾਈਮ ਅੜੇ ਨੇ। ਸੋ ਜਿਹੜਾ ਹਰਜੋਤ ਸਿੰਘ ਜੀ ਐਮਟਰੈਕ ਕਹਿੰਦੇ ਆ ਵੀ ਉਹ ਕੁੱਲ 700 ਮੀਲ ਦਾ ਟਰੈਕ ਓਨ ਤੇ ਮੇਨਟੇਨ ਕਰਦੇ ਨੇ ਨਾਰਥ ਵੈਸਟ ਕੋਰੀਡੋਰ ਦੇ ਵਿੱਚ ਬੋਸਟਨ ਤੋਂ ਵਾਸ਼ਿੰਗਟਨ ਦੇ ਵਿੱਚ। ਸੋ ਕੁੱਲ ਉੱਦਾਂ ਇਹਨਾਂ ਦਾ 2200 ਮੀਲ ਦਾ ਸਿਸਟਮ ਹੈਗਾ ਆ। ਸੋ ਫਰੇਟ ਜਿਹੜੇ ਆ ਰੇਲ ਰੋਡਸ ਦੇ ਦੁਆਰਾ ਜਿਹੜਾ ਮੇਨਟੇਨ ਕੀਤਾ ਜਾਂਦਾ ਹੈ। ਸੋ ਕਹਿੰਦੇ ਆ ਵੀ ਜੇ ਕਹਿੰਦੇ ਵੀ ਇਹ ਸਟ੍ਰਾਈਕ ਐਕਚੁਅਲ ਦੇ ਵਿੱਚ ਹੋ ਜਾਂਦੀ, ਜਿਹੜਾ ਫਰਾਈਡੇ ਤੱਕ ਦਾ ਕੂਲਿੰਗ ਪੀਰੀਅਡ ਹੈਗਾ ਉਸ ਤੋਂ ਬਾਅਦ ਦੇ ਵਿੱਚ, ਤਾਂ ਐਮਟਰੈਕ ਦੀ ਕੰਮਕਾਜ ਦੇ ਉੱਤੇ ਵੀ ਕਾਫੀ ਜ਼ਿਆਦਾ ਪ੍ਰਭਾਵ ਪਵੇਗਾ। ਸੋ ਇਸ ਤੋਂ ਪਹਿਲਾਂ ਵੀ ਲੋਕ ਕਹਿੰਦੇ ਵੀ ਵਿੱਚ ਵਿਚਾਲੇ ਕਿਤੇ ਫਸ ਜਾਣ, ਉਹਨਾਂ ਨੇ ਪਹਿਲਾਂ ਹੀ ਆਪਣੀਆਂ ਜਿਹੜੀਆਂ ਲੌਂਗ ਰਾਊਟਸ ਹੈਗੇ ਐਮਟਰੈਕ ਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਆ। ਸਸਪੈਂਡ ਹੋਣ ਵਾਲੇ ਰਾਊਟਸ ਦੇ ਵਿੱਚ ਸ਼ਿਕਾਗੋ ਟੂ LA, ਸ਼ਿਕਾਗੋ ਟੂ ਸਿਆਟਲ, ਸ਼ਿਕਾਗੋ ਟੂ ਸੈਨ ਫਰਾਂਸਿਸਕੋ, ਤੇ ਕੁਛ ਜਿਹੜਾ ਇਲਾਕਾ ਲਾਸ ਐਂਜਲਸ ਤੋਂ ਸੈਨ ਐਂਟੋਨੀਓ ਦੇ ਰਾਊਟਸ ਆ ਉਹਨਾਂ ਨੂੰ ਇਹਨਾਂ ਨੇ ਸਸਪੈਂਡ ਕੀਤਾ ਆ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਫ੍ਰਿਜ਼ਨੋ ਦੇ ਇੱਕ ਰਹਿ ਚੁੱਕੇ ਪ੍ਰਿੰਸੀਪਲ ਨੂੰ ਹੁਣ ਚਾਰਜ ਕੀਤਾ ਜਾ ਰਿਹਾ ਹੈ, ਕਿਉਂਕਿ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਆਟਿਸਟਿਕ ਸਟੂਡੈਂਟ ਜਿਹੜੇ ਥੋੜੇ ਸਪੈਸ਼ਲ ਨੀਡ ਵਾਲੇ ਬੱਚੇ ਹੁੰਦੇ ਆ, ਉਹਨਾਂ ਨੂੰ ਉਹ ਇੱਕ ਬੱਚੇ ਨੂੰ ਧੱਕਾ ਦੇ ਕੇ ਥੱਲੇ ਮਾਰਦਾ ਹੈਗਾ ਆ। ਬ੍ਰਾਇਨ ਵੋਲਹਾਰਡ ਇਸ ਪ੍ਰਿੰਸੀਪਲ ਨੇ ਕੁਝ ਹਫ਼ਤੇ ਪਹਿਲਾਂ ਰਿਜ਼ਾਈਨ ਕਰਤਾ ਸੀ। 15 ਸਾਲ ਇਹ ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪ੍ਰਿੰਸੀਪਲ ਰਿਹਾ, ਤੇ ਜਦੋਂ ਵੀਡੀਓ ਆਈ ਸੀ ਬਾਹਰ, ਤੇ ਹੁਣ ਇਹ ਪਤਾ ਚੱਲ ਰਿਹਾ ਵੀ ਉਸ ਨੂੰ ਚਾਰਜ ਵੀ ਕੀਤਾ ਜਾ ਰਿਹਾ ਹੈਗਾ ਆ। ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜੋ ਹੈੱਡ ਹੈਗੇ ਆ ਤੇ ਨਾਲ ਫ੍ਰਿਜ਼ਨੋ ਪੁਲਿਸ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹ ਟੀਚਰ ਨੂੰ ਚਾਰਜ ਕਰਾਂਗੇ, ਕਿਉਂਕਿ ਜੋ ਟੀਚਰ ਆ ਉਹਦੀ ਜੌਬ ਇਸ ਤਰ੍ਹਾਂ ਦੇ ਬੱਚਿਆਂ ਨੂੰ ਸੇਵ ਕਰਨ ਦੀ ਆ, ਨਾ ਕਿ ਉਹਨਾਂ ਨੂੰ ਜਿਹੜੀ ਆ ਥ੍ਰੈਟ ਕਰਨ ਦੀ ਜਾਂ ਧੱਕਾ ਮੁੱਕਾ ਮਾਰਨ ਦੀ। ਬ੍ਰਾਇਨ ਵੋਲਹਾਰਟ ਜੋ ਸਾਬਕਾ ਪ੍ਰਿੰਸੀਪਲ ਆ, ਉਹਨਾਂ ਨੇ ਆਪਣੀ ਪੋਜੀਸ਼ਨ ਤੋਂ ਜਦੋਂ ਇਹ ਵੀਡੀਓ ਵਾਇਰਲ ਹੋਈ ਸੀ ਉੱਥੋਂ ਰਿਜ਼ਾਈਨ
ਕਰ ਦਿੱਤਾ ਸੀ। 15 ਸਾਲ ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ ਐਜ਼ ਏ ਟੀਚਰ ਤੇ ਪ੍ਰਿੰਸੀਪਲ ਰਿਹਾ, ਤੇ ਹੁਣ ਉਹਨਾਂ ਦੀ ਜਿਹੜੀ ਅਰੇਂਜਮੈਂਟ ਆ ਉਹ ਸਤੰਬਰ 26 ਨੂੰ ਹੋਊਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਹਾਈਵੇ 41 ਨੂੰ ਐਕਸਪੈਂਡ ਕਰਨ ਦੇ ਲਈ ਇੱਕ ਵਾਰੀ ਫੇਰ ਆਵਾਜ਼ ਜਿਹੜੀ ਉਹ ਚੁੱਕੀ ਗਈ ਆ। ਇੱਥੇ ਇੱਕ ਹੋਰ ਡੈਡਲੀ ਕ੍ਰੈਸ਼ ਹੋਇਆ ਆ, ਜਿਸ ਦੇ ਵਿੱਚ ਬੱਚਾ ਵੀ ਕਹਿੰਦੇ ਉਹ ਸ਼ਾਮਲ ਸੀਗਾ। ਇੱਕ ਔਰਤ ਜਿਹੜੀ ਵੈਨ ਚਲਾ ਰਹੀ ਸੀ, 3 ਚਿਲਡਰਨ ਪੈਸੰਜਰ ਸੀਗੇ ਜਿਨ੍ਹਾਂ ਦੇ ਇੰਜਰੀਜ਼ ਹੋਈਆਂ ਆ, ਤੇ ਇੱਕ ਦੀ ਜਿਹੜੀ ਉਹ ਮੌਤ ਹੋਈ ਆ। ਸੋ ਬਾਰ-ਬਾਰ ਤੁਸੀਂ ਵੀ ਪਹਿਲੋਂ ਕਈ ਵਾਰੀ ਜਿਹੜਾ ਉਹ ਦੱਸਿਆ ਵੀ ਹਾਈਵੇ 41 ਕਾਫੀ ਰਿਸਕੀ ਹਾਈਵੇ ਜਿਹੜਾ ਓਵਰਆਲ ਦੇਖਿਆ ਗਿਆ ਆ। ਸੋ ਹਾਈਵੇ 41 ਦੇ ਵਿੱਚ ਕਿਊਬੈਕ ਐਵੀਨਿਊ ਜਿਹੜਾ ਕੈਟਲਮੈਨ ਸਿਟੀ ਦੇ ਨਜ਼ਦੀਕ ਆ, ਉੱਥੇ ਇਹ ਦਰਦਨਾਕ ਹਾਦਸਾ ਜਿਹੜਾ ਉਹ ਵਾਪਰਿਆ। ਇੱਕ ਬੱਚਾ ਥਾਂ ਹੀ ਜਿਹੜਾ ਆ ਉਸ ਦੀ ਮੌਤ ਹੋ ਗਈ ਆ। ਸੋ ਹੈਡ ਔਨ ਕੋਲੀਜਨ ਵੈਨ ਦੇ ਨਾਲ ਜਿਹੜਾ ਉਹ ਹੋਇਆ। ਇੱਕ ਚਿੱਟੇ ਰੰਗ ਦੀ ਸਡਾਨ ਉਹ ਕਈ ਵਹੀਕਲਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸਪੇਸ ਨੂੰ ਉਸਨੇ ਮਿਸਜੱਜ ਡਰਾਈਵਰ ਨੇ ਕੀਤਾ ਤੇ ਵੈਨ ਦੇ ਨਾਲ ਹੈਡ ਔਨ ਕੋਲੀਜਨ ਜਿਹੜਾ ਹੋਇਆ। 3 ਬੱਚਿਆਂ ਦੇ ਜਿਹੜੀਆਂ ਆ ਉਹ ਸੱਟਾਂ ਲੱਗੀਆਂ। ਉਹਨਾਂ ਦੀ ਮਾਂ ਜਿਹੜੀ ਉਹ ਵੈਨ ਚਲਾ ਰਹੀ ਸੀ, ਤੇ ਇੱਕ ਬੱਚੇ ਦੀ ਥਾਂ ਹੀ ਜਿਹੜੀ ਉਹ ਮੌਤ ਹੋ ਗਈ ਹੈਗੀ ਆ। ਸੋ ਕਹਿੰਦੇ ਵੀ ਜਿਮ ਪੈਟਰਸਨ ਜਿਹੜੇ ਅਸੈਂਬਲੀ ਮੈਂਬਰ ਹੈਗੇ ਆ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹਾਈਵੇ ਸਿਸਟਮ ਹੈ ਇਸ ਦੇ ਵਿੱਚ ਅਨਸੇਫ ਗੈਪਸ ਹਨ, ਤੇ ਇਹ ਕਹਿੰਦੇ ਵੀ ਇਸ ਦਾ ਇੱਕ ਵਾਰੀ ਫਿਰ ਉਦਾਹਰਣ ਆਪਣੇ ਸਾਹਮਣੇ ਆ। ਸੋ ਇਸ ਨੂੰ ਕਹਿੰਦੇ ਆ ਵੀ ਕਦੋਂ ਤੋਂ 2 ਲੇਨਸ ਦੇ ਵਿੱਚ ਈਚ ਡਾਇਰੈਕਸ਼ਨ ਦੇ ਵਿੱਚ ਐਕਸਪੈਂਡ ਕਰਨ ਦੀ ਗੁਹਾਰ ਅਸੈਂਬਲੀ ਮੈਂਬਰ ਜਿਮ ਪੈਟਰਸਨ ਲਗਾ ਰਹੇ ਆ। ਸੋ ਕਹਿੰਦੇ ਵੀ ਹੁਣ ਦੇਖੋ ਕੀ ਜਿਹੜਾ ਆ ਉਹ ਇਸ ਦੇ ਵਿੱਚ ਬਣੂਗਾ, ਪਰ ਕਹਿੰਦੇ ਵੀ ਇਸ ਦੇ ਉੱਤੇ ਕਾਫੀ ਖਤਰਨਾਕ ਐਕਸੀਡੈਂਟ ਵਾਪਰਦੇ ਰਹਿੰਦੇ ਨੇ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੀ ਸਟੇਟ ਉਹਨਾਂ ਲੋਕਾਂ ਨੂੰ $2500 ਤੱਕ ਟ੍ਰੇਨਿੰਗ ਦੇ ਲਈ ਗ੍ਰਾਂਟ ਦੇ ਰਹੀ ਆ ਜਿਨ੍ਹਾਂ ਦੀ ਜੌਬ ਕਰੋਨਾ ਵਾਇਰਸ ਦੇ ਦੌਰਾਨ ਲੂਜ਼ ਹੋ ਗਈ ਸੀ। ਇਹ ਜੋ ਨਵੀਂ ਖਬਰ ਆਈ ਹੈਗੀ ਆ, ਇਹਦੇ ਸੰਬੰਧ ਦੇ ਵਿੱਚ 3000 ਲੋਕਾਂ ਨੂੰ ਆਲਰੇਡੀ ਗ੍ਰਾਂਟ ਦੇ ਚੁੱਕੀ ਹੈ। ਇਸ ਗ੍ਰਾਂਟ ਦੇ ਵਿੱਚ ਉਹ ਜਿਹੜੀ ਨਵੀਂ ਟ੍ਰੇਨਿੰਗ ਲੈਣੀ ਆ ਉਹਦੇ ਲਈ ਸਪਲਾਈਜ਼, ਸੌਫਟਵੇਅਰ ਜਾਂ ਹੋਰ ਵੀ ਸਮਾਨ ਚਾਹੀਦਾ ਜਾਂ ਫੀਸ ਆ ਉਹ ਦੇ ਸਕਦੇ ਹੈਗੇ ਆ। ਸੋ $2500 ਲੈ ਕੇ ਕੋਈ ਨਵੀਂ ਟ੍ਰੇਨਿੰਗ ਲੈ ਸਕਦੇ ਆ ਤਾਂ ਕਿ ਉਹ ਹੋਰ ਜੌਬਸ ਲੱਭ ਸਕਣ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਮਾਰਚ 4, 2020 ਨੂੰ ਡਿਕਲੇਅਰ ਕੀਤੀ ਸੀ ਕਰੋਨਾ ਵਾਇਰਸ ਦੇ ਦੌਰਾਨ, ਤੇ ਜਿਨ੍ਹਾਂ ਲੋਕਾਂ ਦੀ ਉਸ ਦਿਨ ਤੋਂ ਬਾਅਦ ਜੌਬ ਗਈ ਆ ਤੇ ਉਹ ਜੌਬ ਲੱਭ ਰਹੇ ਆ ਜਾਂ ਟ੍ਰੇਨਿੰਗ ਲੈਣੀ ਆ, ਉਹ ਇਸ ਗ੍ਰਾਂਟ ਦੇ ਲਈ ਅਪਲਾਈ ਕਰ ਸਕਦੇ ਆ। 10 ਮਿੰਟ ਦੀ ਜਿਹੜੀ ਐਪਲੀਕੇਸ਼ਨ ਭਰਨ ਨੂੰ ਟਾਈਮ ਲੱਗਦਾ ਹੈਗਾ। ਸੋ ਤੁਸੀਂ ਗੂਗਲ ਤੋਂ ਸਰਚ ਕਰਕੇ ਇਹ ਜੋ ਗ੍ਰਾਂਟ ਆ ਇਹਦੇ ਲਈ ਅਪਲਾਈ ਕਰ ਸਕਦੇ ਆ ਜਿੱਥੇ ਤੁਸੀਂ ਟ੍ਰੇਨਿੰਗ ਲੈਣੀ ਹੈਗੀ ਆ। ਤੇ ਕਹਿੰਦੇ ਭਈ ਪਬਲਿਕ ਫੰਡਿੰਗ ਜੋ ਇਹਦੇ ਲਈ ਕ੍ਰੀਏਟ ਕੀਤੀ ਗਈ ਸੀ ਉਹ 50% ਹੋਰ ਵੱਧ ਗਈ ਹੈਗੀ ਆ। ਸੋ ਹੋਰ ਲੋਕ ਵੀ ਇਹਦੇ ਲਈ ਕੁਆਲੀਫਾਈ ਕਰਨਗੇ। ਜੀ ਜੀ। ਜਸਟਿਸ ਡਿਪਾਰਟਮੈਂਟ ਹੁਣੇ ਬ੍ਰੇਕਿੰਗ ਨਿਊਜ਼ ਆ ਰਹੀ ਹੈ। ਜਸਟਿਸ ਡਿਪਾਰਟਮੈਂਟ ਨੇ ਕਿਹਾ ਆ ਵੀ ਉਹ ਟਰੰਪ ਹੁਣਾਂ ਦੇ ਨੋਮੀਨੀ ਜਿਹੜੇ ਸਪੈਸ਼ਲ ਮਾਸਟਰ ਵਾਲੇ ਆ ਉਸ ਨੂੰ ਅਸੈਪਟ ਕਰ ਲੈਣਗੇ। ਰੇਮੰਡ ਡੀਅਰੀ ਇਹ ਸਾਬਕਾ ਚੀਫ ਫੈਡਰਲ ਜੱਜ ਰਹੇ ਨੇ ਨਿਊਯਾਰਕ ਦੇ ਵਿੱਚ, ਤੇ ਕਹਿੰਦੇ ਵੀ ਇਹ ਮਾਰ-ਆ-ਲਾਗੋ ਦੇ ਡਾਕੂਮੈਂਟ ਰਿਵਿਊ ਨੂੰ ਪੋਟੈਂਸ਼ੀਅਲੀ ਜਿਹੜੇ ਉਹ ਲਾਂਚ ਕਰ ਸਕਦੇ, ਉਸ ਦੀ ਨਿਗਰਾਨੀ ਇਹਨਾਂ ਦੇ ਅਧੀਨ ਹੋ ਸਕਦੀ ਆ। ਅਦਾਲਤ ਵਿੱਚ ਟਰੰਪ ਹੁਣਾਂ ਦੇ ਦੁਆਰਾ ਸਪੈਸ਼ਲ ਮਾਸਟਰ ਲਾਉਣ ਦੀ ਜਿਹੜੀ ਕੇਸ ਆ ਉਹ ਕੀਤਾ ਗਿਆ ਸੀ, ਜਿਸ ਨੂੰ ਬੀਤੇ ਦਿਨਾਂ ਦੇ ਵਿੱਚ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਸੀ। ਅੱਜ ਜਸਟਿਸ ਡਿਪਾਰਟਮੈਂਟ ਨੇ ਇਹ ਫਾਈਲ ਕੀਤਾ ਸੀਗਾ ਵੀ ਜਿੰਨੀ ਦੇਰ ਤੱਕ ਇਹ ਸਪੈਸ਼ਲ ਮਾਸਟਰ ਲੱਗਦਾ ਹੈ ਜਾਂ ਨਹੀਂ ਲੱਗਦਾ ਹੈ, ਉਨੀ ਦੇਰ ਤੱਕ ਸਾਨੂੰ ਜਿਹੜੇ ਡਾਕੂਮੈਂਟਸ ਉਸ ਦੀ ਜਾਂਚ ਕਰਨ ਨੂੰ ਜਿਹੜਾ ਉਹ ਦਿੱਤਾ ਜਾਵੇ। ਸੋ ਪਰ ਅੱਜ ਜਿਹੜੇ ਜਸਟਿਸ ਡਿਪਾਰਟਮੈਂਟ ਨੇ ਟਰੰਪ ਹੁਣਾਂ ਦੇ ਦੁਆਰਾ ਜਿਨ੍ਹਾਂ ਦੀ ਨਿਸ਼ਾਨਦੇਹੀ ਕਹਿ ਲਓ ਵੀ ਕੀਤੀ ਗਈ ਸੀ, ਜਿਨ੍ਹਾਂ ਦਾ ਨਾਮ ਦਿੱਤਾ ਗਿਆ ਸੀ, ਉਸ ਨਾਮ ਨੂੰ ਹਰੀ ਝੰਡੀ ਦੇ ਦਿੱਤੀ ਆ ਸਪੈਸ਼ਲ ਮਾਸਟਰ। ਅਗਲੀ ਖਬਰ ਚਲੀਏ ਉਹ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਕਹਿੰਦੇ ਭਈ ਇੱਕ ਬੰਦੇ ਨੂੰ ਸ਼ਾਟ ਕੀਤਾ ਗਿਆ ਜਦੋਂ ਉਹ ਇੱਕ ਨੇਬਰ ਦੇ ਘਰ ਦੇ ਵਿੱਚ ਐਂਟਰ ਹੋ ਰਿਹਾ ਸੀ। ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਆ ਕਿ 6900 ਬਲਾਕ ਆਫ ਨਾਰਥ ਹਾਫ ਮੂਨਵੇ ਇੱਥੇ ਜਿਹੜੀ ਆ ਕੱਲ ਸ਼ੂਟਿੰਗ ਹੋਈ ਹੈਗੀ।
ਸੈਨੋਜ਼ੇ ਇੰਟਰਨੈਸ਼ਨਲ 에ਅਰਪੋਰਟ ਦੇ ਲਾਗੇ ਕਹਿੰਦੇ 200 ਤੋਂ ਵੱਧ ਲੋਕ ਹੋਮਲੈਸ ਇਨਕੈਂਪਮੈਂਟ ਦੇ ਵਿੱਚ ਰਹਿ ਰਹੇ ਸੀਗੇ। ਸਿਟੀ ਕਰੂਜ਼ ਆਏ ਤੇ ਉਹਨਾਂ ਨੇ ਉਸ ਥਾਂ ਨੂੰ ਕਲੀਅਰ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਹੈ। ਗਵਾਡਾਲੂਪੇ ਗਾਰਡਨ ਹੋਮਲੈਸ ਇਨਕੈਂਪਮੈਂਟ ਦੇ ਵਿੱਚ ਕਹਿੰਦੇ ਆ ਵੀ ਇਹ ਉੱਥੇ ਰਹਿ ਰਹੇ ਸੀਗੇ। ਸੋ ਮੋਟਰ ਹੋਮਸ, ਟ੍ਰੇਲਰਸ, ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਉੱਥੇ ਉਹ ਰਹਿ ਰਹੇ ਸੀਗੇ। ਸੋ 200 ਤੋਂ ਵੱਧ ਲੋਕ ਨੇ ਇੱਕ ਹਿਸਾਬ ਦੇ ਨਾਲ ਆਪਣਾ ਘਰ ਜਿਹੜਾ ਆ ਉਹ ਵਸਾਇਆ ਹੋਇਆ ਸੀਗਾ ਇਸ ਦੇ ਉੱਤੇ। ਮਾਰਚ ਦੇ ਵਿੱਚ ਹੁਣ ਤੱਕ ਸਿਟੀ ਦੇ ਦੁਆਰਾ 1.5 ਮਿਲੀਅਨ ਪਾਉਂਡ ਦੀ ਜਿਹੜੀ ਡੈਬਰੀ, ਜਿਨ੍ਹਾਂ ਵਿੱਚ 84 ਕਾਰਾਂ ਤੇ ਟਰੱਕ ਜਿਹੜੇ ਨਹੀਂ ਚੱਲਦੇ, ਉਹਨਾਂ ਨੂੰ ਸੁੱਟਿਆ ਹੈਗਾ ਆ। ਸੋ ਸੈਨੋਜ਼ੇ ਦੇ ਸਿਟੀ ਅਫੀਸ਼ੀਅਲਸ ਨੇ ਜਿਹੜਾ ਦੱਸਿਆ ਵੀ FAA ਨੇ ਹੀ ਇਹਨਾਂ ਨੂੰ ਕਿਹਾ ਸੀਗਾ ਵੀ ਭਾਈ ਆ ਕਲੀਨ ਅਪ ਕਰੋ, ਜੇ ਕਲੀਨ ਅਪ ਤੁਸੀਂ ਨਹੀਂ ਕਰੋਗੇ ਤਾਂ ਤੁਹਾਡੀ ਜਿਹੜੀ ਫੈਡਰਲ ਫੰਡਿੰਗ ਆ ਉਹ ਲੂਜ਼ ਕਰ ਜਾਓਗੇ। ਸੋ ਇਸ ਲਈ ਇਹਨਾਂ ਨੂੰ ਫਾਈਨਲੀ ਫੰਡਿੰਗ ਨਾ ਕਿਤੇ ਲੂਜ਼ ਹੋ ਜਾਵੇ, ਇਸ ਲਈ ਇਹਨਾਂ ਨੇ ਹੋਮਲੈਸ ਇਨਕੈਂਪਮੈਂਟ ਜਿਹੜਾ 에ਅਰਪੋਰਟ ਦੇ ਨਜ਼ਦੀਕ ਆ ਉਸ ਨੂੰ ਕਲੀਨ ਅਪ ਕਰਨਾ ਸ਼ੁਰੂ ਕੀਤਾ ਆ। ਜੀ, ਅਗਲੀ ਖਬਰ ਇੱਕ ਟਰੱਕਰਸ ਦੇ ਸੰਬੰਧ ਦੇ ਵਿੱਚ ਹੈ। ਰਾਜਕਰਮਜੀਤ ਸਿੰਘ ਜੀ, ਪਿਛਲੇ ਦਿਨਾਂ ਦੇ ਵਿੱਚ ਮਜ਼ੂਰੀ ਸਟੇਟ ਦੇ ਵਿੱਚ ਇੱਕ ਜੋ ਬਿਗ ਰਿਗ ਟਰੱਕ ਆ ਉਹਨੂੰ ਅੱਗ ਲੱਗ ਗਈ ਤੇ ਬਹੁਤ ਹੀ ਬੁਰੀ ਤਰ੍ਹਾਂ ਅੱਗ ਲੱਗੀ। ਹੋਰ ਜੋ ਟਰੱਕਰਸ ਉੱਥੇ ਜਾ ਰਹੇ ਸੀ ਉਹਨਾਂ ਨੇ ਆਪਣੇ ਟਰੱਕ ਖੜੇ ਕਰਕੇ ਡਰਾਈਵਰ ਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਤੇ ਪਹਿਲਾਂ ਤਾਂ ਬਹੁਤ ਨਾਕਾਮਯਾਬ ਰਹੇ ਕਿਉਂਕਿ ਟਰੱਕ ਡਰਾਈਵਰ ਦੀ ਲੱਤ ਜੋ ਆ ਉਹ ਸਟਕ ਹੋ ਗਈ ਸੀ। ਬਾਅਦ ਦੇ ਵਿੱਚ ਫਾਇਰ ਵਾਲੇ ਵੀ, ਪੁਲਿਸ ਵਾਲੇ ਵੀ ਲੱਕਲੀ ਉਸ ਡਰਾਈਵਰ ਨੂੰ ਕੱਢਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। ਇਹ ਜੋ ਟਰੱਕ ਸੀਗਾ ਇਹ ਇੱਕ ਹਰਿਆਣਵੀ ਵੀਰ ਦਾ ਸੀਗਾ ਤੇ ਉਹ ਬਿਲਕੁਲ ਇਸ ਟਾਈਮ ਠੀਕ ਠਾਕ ਹੈਗਾ ਆ ਤੇ ਲੱਕੜੀ ਬਚ ਗਿਆ। ਜੇ ਤੁਸੀਂ ਪਿਕਚਰਸ ਦੇਖੋ ਜਿਸ ਟਾਈਮ ਤੇ ਅੱਗ ਲੱਗੀ ਆ ਵੀ ਬਹੁਤ ਹੀ ਖਤਰਨਾਕ, ਤੁਸੀਂ ਸੋਚ ਨਹੀਂ ਸਕਦੇ ਵੀ ਇੱਥੋਂ ਕੋਈ ਬਚ ਵੀ ਗਿਆ ਹੋਵੇ। ਬਿਲਕੁਲ, ਅੱਗ ਨੂੰ ਅਕਸਰ ਅੱਗ ਬਹੁਤ ਟਰੱਕ ਨੂੰ ਅੱਗ ਜਿਹੜੀ ਆ ਬਹੁਤ ਜਲਦੀ ਪੈਂਦੀ ਹੈ ਤੇ ਬੜੀ ਜਲਦੀ ਸਭ ਕੁਛ ਜਲ ਕੇ ਅੱਗ ਦੇ ਨਾਲ ਜਿਹੜਾ ਉਹ ਸਵਾਹ ਹੋ ਜਾਂਦਾ ਹੈ। ਬਹੁਤ ਖੁਸ਼ਕਿਸਮਤ ਰਿਹਾ ਮੁੰਡਾ ਜਿਸ ਨੂੰ ਇਹ ਬਲਦੇ ਜਿਹੜੇ ਅੱਗ ਦੇ ਜਿਹੜੇ ਟਰੱਕ ਆ ਉਸ ਦੇ ਵਿੱਚੋਂ ਕੱਢ ਲਿਆ ਗਿਆ। ਇੱਕ ਟਾਈਮ ਦੇ ਉੱਤੇ ਤਾਂ ਕਹਿ ਲਓ ਵੀ ਮਿਸ ਇਨਫੋਰਮੇਸ਼ਨ ਵੀ ਜਿਹੜੀ ਉਹ ਫੈਲਣੀ ਸ਼ੁਰੂ ਹੋ ਗਈ ਸੀਗੀ ਵੀ ਇਹ ਵਿੱਚੇ ਵਿਚਾਰਾ ਜਿਹੜਾ ਆ ਉਹ ਸ਼ਾਇਦ ਕੱਢਿਆ ਨਹੀਂ ਗਿਆ, ਵਿੱਚ ਹੀ ਫਸਿਆ ਜਿਹੜਾ ਉਹ ਰਹਿ ਗਿਆ ਆ। ਪਰ ਲੇਟੈਸਟ ਅਪਡੇਟ ਦੇ ਮੁਤਾਬਕ ਉਸ ਦਾ ਜਿਹੜਾ ਉਹ ਬਚਾਅ ਹੋ ਗਿਆ। ਰੱਬ ਦਾ ਜਿਹੜਾ ਬਹੁਤ ਬਹੁਤ ਸ਼ੁਕਰ ਆ। ਸੋ ਸੇਫਟੀ ਦਾ ਭਾਈ ਪ੍ਰਬੰਧ ਵੱਧ ਤੋਂ ਵੱਧ ਰੱਖੋ। ਜਿਹੜੇ ਆਪਣੇ ਫਾਇਰ ਐਕਸਟਿੰਗੁਇਸ਼ਰ ਆ ਵਗੈਰਾ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਟਰੱਕਸ ਦੇ ਵਿੱਚ ਜ਼ਰੂਰ ਰੱਖਣੀਆਂ ਜਿਹੜੀਆਂ ਉਹ ਚਾਹੀਦੀਆਂ ਆ ਕਿ ਇਹੋ ਜਿਹੇ ਮਾਮਲੇ ਵਿੱਚ ਕਿਤੇ ਵੀ ਕੋਈ ਅਣਗਹਿਲੀ ਜਿਹੜੀ ਉਹ ਨਾ ਹੋਵੇ। ਕਿਉਂਕਿ ਬਹੁਤ ਵਾਰੀ ਇਹ ਖਬਰਾਂ ਹਰਜੋਤ ਸਿੰਘ ਜੀ ਆਪਾਂ ਸੁਣੀਆਂ ਵੀ ਟਰੱਕ ਦੇ ਵਿੱਚ ਨਿਕਲਣ ਦਾ ਹੀ ਮੌਕਾ ਨਹੀਂ ਮਿਲਿਆ। ਅੱਗ ਇੰਨੀ ਤੇਜ਼ੀ ਦੇ ਨਾਲ ਜਿਹੜੀ ਇਸ ਦੇ ਵਿੱਚ ਫੈਲਦੀ ਆ, ਧੂੰਆਂ ਇੰਨਾ ਜ਼ਿਆਦਾ ਹੋ ਜਾਂਦਾ ਬੰਦੇ ਨੂੰ ਸਾਹ ਹੀ ਨਹੀਂ ਆਉਂਦਾ, ਉਹ ਉਨੇ ਚਿਰ ਨੂੰ ਬੇਹੋਸ਼ ਹੋ ਜਾਂਦਾ ਤੇ ਅੱਗ ਜਿਹੜੀ ਚੌਂਸ਼ਫੇਰੇ ਜਿਹੜੀ ਉਹ ਫੈਲ ਜਾਂਦੀ ਆ ਤੇ ਬੰਦਾ ਵਿੱਚ ਹੀ ਸੜ ਕੇ ਜਿਹੜਾ ਉਸਦੀ ਮੌਤ ਹੋ ਜਾਂਦੀ ਆ। ਸੋ ਇਹ ਹਰਿਆਣਵੀ ਜਿਹੜਾ ਵੀਰ ਸੀਗਾ ਇਸ ਦਾ ਬਚਾਅ ਹੋ ਗਿਆ, ਰੱਬ ਦਾ ਲੱਖ ਲੱਖ ਸ਼ੁਕਰ ਆ। ਪਰ ਜੇ ਤੁਸੀਂ ਤਸਵੀਰਾਂ ਵੀਡੀਓਜ਼ ਜਿਹੜੀਆਂ ਇਸ ਦੀਆਂ ਦੇਖੋ ਤੇ ਬੰਦਾ ਕਹਿੰਦਾ ਵੀ ਵਾਕਿਆ ਹੀ ਜਾਖੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਸੋ ਬਚਾਅ ਹੋ ਗਿਆ। ਸੋ ਬਹੁਤ ਬਹੁਤ ਧਿਆਨ ਗਾਂ ਤੋਂ ਵੀ ਜਿਹੜੇ ਸਾਰਿਆਂ ਨੂੰ ਇਸ ਦੇ ਵਿੱਚ ਰੱਖਣ ਦੀ ਜ਼ਰੂਰਤ ਹੈਗੀ। ਨਾਲ ਦੇ ਨਾਲ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਟਰੱਕ ਖੜੇ ਕਰਕੇ ਜਾਂ ਲਾਗੇ ਛਾਗੇ ਸੀਗੇ ਇਸ ਨੌਜਵਾਨ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਸੋ ਬਿਲਕੁਲ ਕੋਈ ਵੀ ਭਰਾ ਇੱਦਾਂ ਦੀ ਕਦੇ ਇੱਦਾਂ ਦੀ ਹਾਲਤ ਦੇ ਵਿੱਚ ਫਸ ਜਾਂਦਾ ਹੈ, ਆਪਣਾ ਸਾਡਾ ਸਾਰਿਆਂ ਦਾ ਇਨਸਾਨੀਅਤ ਹੋਣ ਦੇ ਨਾਂ ਦੇ ਉੱਤੇ ਚਾਹੇ ਕੋਈ ਵੀ ਹੋਵੇ ਫਰਜ਼ ਬਣਦਾ ਹੈ ਜ਼ਰੂਰ ਕੋਈ ਬੰਦਾ ਕਿਸੇ ਬੁਰੀ ਹਾਲਤ 'ਚ ਫਸਿਆ ਹੈ ਉਹਦਾ ਸਾਥ ਦਿਓ ਜੀ। ਸੋ ਫਸਟ ਰਿਸਪੌਂਡਰਸ ਦਾ ਵੀ ਧੰਨਵਾਦ ਜਿਨ੍ਹਾਂ ਨੇ ਉਸ ਨੂੰ ਉਸ ਦੇ ਵਿੱਚੋਂ ਜਿਹੜਾ ਉਹ ਕੱਢਿਆ, ਬਲਦੀ ਦੇ ਵਿੱਚੋਂ ਜਿਹੜਾ ਉਹ ਕੱਢਿਆ। ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੱਸਦੇ ਜਾਈਏ ਤਾਂ ਡਾਓ ਜੋਨਸ ਅੱਜ 200 ਤੇ 30 ਪੁਆਇੰਟ ਵੱਧ ਕੇ 32,381 ਤੇ ਬੰਦ ਹੋਇਆ। S&P 43 ਪੁਆਇੰਟ ਵੱਧ ਕੇ 4110, ਨੈਸਡੈਕ 154 ਪੁਆਇੰਟ ਵੱਧ ਕੇ 12,266 ਤੇ ਬੰਦ ਹੋਇਆ। ਸੋਨੇ ਦਾ ਭਾਅ $1738 ਜਿਹੜਾ ਪਰ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $87 ਪ੍ਰਤੀ ਬੈਰਲ। 10-year yield 3.34% ਤੇ ਰਹੀ। ਬਿਟਕੋਇਨ 22,160 ਤੇ ਇਥੀਰੀਅਮ $1,686 ਦੇ ਬਰਾਬਰ ਚੱਲ ਰਿਹਾ ਹੈ। ਜੀ,
ਇਸੇ ਤਰ੍ਹਾਂ ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 79 ਰੁਪਏ ਤੇ 36 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 32 ਸੈਂਟ ਦੇ ਬਰਾਬਰ ਰਹੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।